ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੀਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੀ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਤੇ ਸੋਹਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਮਈ 2020 5 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫਾਈਬ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ। ਸੋ ਜਿਸ ਤਰ੍ਹਾਂ ਕਿ ਕਰੋਨਾ ਵਾਇਰਸ ਦਾ ਜੋ ਹੈ ਉਸੇ ਤਰ੍ਹਾਂ ਹੀ ਬਾਰਿਸ਼ ਜੋ ਕਹਿ ਰਿਹਾ ਉਸੇ ਤਰ੍ਹਾਂ ਹੀ ਸਾਡੇ ਸਾਰਿਆਂ ਉੱਪਰ ਮੰਡਰਾ ਰਿਹਾ ਹੈ। ਸੋ ਇਸੇ ਨਾਲ ਰਿਲੇਟਡ ਜੋ ਖਬਰਾਂ ਨੇ ਜਾਂ ਇਸ਼ੂ ਨੇ ਜਾਂ ਅਪਡੇਟਸ ਨੇ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਹਮੇਸ਼ਾ ਤਰ੍ਹਾਂ ਅੱਜ ਵੀ ਵਿਚਾਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਟਰੰਪ ਤੇ ਚੀਨ ਦੀ ਜੋ ਖੈਬੜਬਾਜ਼ੀ ਹੈ ਕਰੋਨਾ ਵਾਇਰਸ ਨੂੰ ਲੈ ਕੇ ਉਸੇ ਤਰ੍ਹਾਂ ਹੀ ਜਾਰੀ ਹੈ। ਅਮਰੀਕਾ ਦੇ ਪ੍ਰਧਾਨ ਟਰੰਪ ਨੇ ਚੀਨ ਵਿੱਚ ਸਥਾਪਿਤ ਆਪਣੀਆਂ ਜੋ ਕੰਪਨੀਆਂ ਨੂੰ ਵਾਰਨਿੰਗ ਦਿੱਤੀ ਹੈ ਕਿ ਉਹ ਆਪਣੀਆਂ ਮੈਨੂਫੈਕਚਰ ਜਿਹੜੀ ਕੰਪਨੀਆਂ ਨੇ ਅਮਰੀਕਾ ਵਿੱਚ ਲੈ ਕੇ ਆਉਣ। ਜੇ ਚੀਨ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਇਹ ਕੰਪਨੀਆਂ ਲਾਈਆਂ ਗਈਆਂ ਤਾਂ ਇਹਨਾਂ ਦੇ ਮਾਲ ਤੇ ਭਾਰੀ ਟੈਕਸ ਲਾਇਆ ਜਾਵੇਗਾ। ਪ੍ਰੈਜ਼ੀਡੈਂਟ ਟਰੰਪ ਨੇ WHO ਨੂੰ ਇੱਕ ਵਾਰ ਫਿਰ ਚੀਨ ਦਾ ਏਜੰਟ ਦੱਸਿਆ ਹੈ ਅਤੇ ਉਸ ਨੂੰ ਦਿੱਤੀ ਜਾਣ ਵਾਲੀ ਮਾਲੀ ਮਦਦ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਧਮਕੀ ਦਿੱਤੀ ਹੈ। ਐਂਡ ਦੂਸਰੇ ਪਾਸੇ ਚੀਨ ਨੇ ਕਿਹਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਆਪਣੇ ਦੇਸ਼ ਵਿੱਚ ਕਰੋਨਾ ਨਾਲ ਨਜਿੱਠਣ ਵਿੱਚ ਫੇਲ ਹੋਏ ਹਨ ਅਤੇ ਦੁਨੀਆ ਦਾ ਧਿਆਨ ਦੂਸਰੇ ਪਾਸੇ ਕਰਨ ਲਈ ਉਹ ਖਾਮਖਾ ਚੀਨ ਦੇ ਸਿਰ ਦੋਸ਼ ਮੜ ਰਹੇ ਹਨ। ਸੋ ਇਸ ਤੋਂ ਬਾਅਦ ਕਰੋਨਾ ਅਪਡੇਟ ਹੋਏਗੀ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਦਿੱਲੀ ਤੇ ਹਰਿਆਣਾ ਵਿੱਚ ਮੁਸਲਮਾਨਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਹੁਣ ਉਹਨਾਂ ਨੂੰ ਜ਼ਬਰਦਸਤੀ ਹਿੰਦੂ ਕਨਵਰਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਾਕੀ ਘੱਟ ਗਿਣਤੀਆਂ ਨੂੰ ਵੀ ਅੱਡ-ਅੱਡ ਤਰੀਕਿਆਂ ਨਾਲ ਤੰਗ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਯੂਨਾਈਟਿਡ ਨੇਸ਼ਨ ਦੇ ਅੰਡਰ ਸੈਕਟਰੀ ਜਨਰਲ ਨੇ ਵੀ ਬਿਆਨ ਦੇ ਕੇ ਭਾਰਤ ਦੀ ਨਿਖੇਧੀ ਕੀਤੀ ਹੈ। ਇਸ ਵਿਸ਼ੇ ਦੇ ਉੱਪਰ ਗੱਲਬਾਤ ਹੋਏਗੀ। ਐਂਡ ਥਰਡ ਇਸ਼ੂ ਦੇ ਵਿੱਚ ਥਰਡ ਸੈਗਮੈਂਟ ਦੇ ਵਿੱਚ ਆਪਾਂ ਥਰਡ ਵਾਲਾ ਇਸ਼ੂ ਡਿਸਕਸ ਕਰਨ ਜਾਵਾਂਗੇ। ਨੇਪਾਲ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਨਕਸ਼ੇ ਵਿੱਚ ਭਾਰਤ ਦੇ ਨਕਸ਼ੇ ਵਿਚਲੇ ਦੋ ਇਲਾਕਿਆਂ ਲਿਪੁਲੇ ਕਲਾ ਪਾਣੀ ਨੂੰ ਨੇਪਾਲ ਦਾ ਹਿੱਸਾ ਦੱਸਿਆ ਹੈ। ਸੋ ਭਾਰਤ ਨੇਪਾਲ ਟੱਕਰ ਕਿਸ ਪਾਸੇ ਜਾ ਰਹੀ ਹੈ ਇਸ ਬਾਰੇ ਵੀ ਵਿਚਾਰ ਚਰਚਾ ਹੋਏਗੀ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਸ਼ੇਅਰ ਹੋਣਗੀਆਂ। ਪ੍ਰੋਗਰਾਮ ਦੇ ਐਂਡ ਵਿੱਚ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਰੋਜ਼ਾਨਾ ਹੀ ਜਿੱਥੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਕਮੈਂਟ YouTube ਦੇ ਉੱਤੇ, ਫੇਸਬੁੱਕ ਦੇ ਉੱਤੇ ਹੁੰਦੇ ਨੇ। ਸਾਡੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ਔਰ ਰਹੇਗੀ ਕਿ ਅਸੀਂ ਵੱਧ ਤੋਂ ਵੱਧ ਜਿਨ੍ਹਾਂ ਦੇ ਵਿੱਚ ਕੋਈ ਸਵਾਲ ਹੈ ਉਸ ਨੂੰ ਡਿਸਕਸ਼ਨ ਦੇ ਵਿੱਚ ਲਿਆਈਏ। ਪਰ ਜਿਹੜੀ ਤੁਹਾਡੀ ਐਪਰੀਸ਼ੀਏਸ਼ਨ ਹੈ ਉਹ ਤੁਹਾਡੇ ਸਿਫਤ ਦੇ ਲਫ਼ਜ਼ ਨੇ ਉਹਨਾਂ ਦੇ ਲਈ ਜੀ ਤਾਂ ਮੇਰਾ ਕਰਦਾ ਮੈਂ ਇਕੱਲੇ ਦਾ ਧੰਨਵਾਦ ਕਰਾਂ, ਇਕੱਲੇ ਦਾ ਸ਼ੁਕਰੀਆ ਅਦਾ ਕਰਾਂ। ਪਰ ਸਾਡੀ ਵੀ ਟਾਈਮ ਦੀ ਸੀਮਾ ਹੈ। ਹਾਲਾਂਕਿ ਹੁਣ ਕਈ ਵਾਰ ਪ੍ਰੋਗਰਾਮ ਸਾਡੇ ਆਲਮੋਸਟ 2 ਘੰਟੇ ਨੂੰ ਪਹੁੰਚ ਜਾਂਦਾ ਔਰ ਅਸੀਂ ਫਾਇਦਾ ਵੀ ਚੁੱਕ ਰਹੇ ਹਾਂ ਘਰ ਬੈਠਿਆਂ ਦਾ ਕਿ ਭਾਈ ਅਸੀਂ ਘਰ ਬੈਠੇ ਹਾਂ ਲੇਕਿਨ ਇੱਕ ਡਿਸਿਪਲਿਨ 'ਚ ਵੀ ਅਸੀਂ ਰਹਿਣਾ ਚਾਹੁੰਦੇ ਹਾਂ। ਸੋ ਅਸੀਂ ਇਹ ਜ਼ਰੂਰ ਕਵਾਂਗੇ ਕਿ ਤੁਸੀਂ ਬਿਹਤਰ ਹੋਏਗਾ ਜੇ ਤੁਹਾਨੂੰ ਕੋਈ ਸਵਾਲ ਹੈ ਤੇ ਤੁਸੀਂ ਸਾਨੂੰ ਈਮੇਲ ਕਰੋ ਤਾਂ ਕਿ ਸਾਡੇ ਸਾਹਮਣੇ ਇੱਕ ਪ੍ਰੀਸਾਈਜ਼ ਫਾਰਮ ਦੇ ਵਿੱਚ ਜੋ ਤੁਹਾਡਾ ਸਵਾਲ ਹੋਏਗਾ
ਉਹਨੂੰ ਅਸੀਂ ਜ਼ਰੂਰ ਜਿਹੜਾ ਹੈ ਉਹ ਵਿਚਾਰ ਅਧੀਨ ਲਿਆਵਾਂਗੇ। ਦੂਸਰਾ ਪੱਖ ਜਿਹੜੀ ਪੀੜ ਜਾਂ ਜਿਹੜਾ ਦਰਦ ਰੋਜ਼ਾਨਾ ਅਸੀਂ ਮਹਿਸੂਸ ਕਰਦੇ ਹਾਂ, ਜ਼ਾਹਰ ਹੈ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਦੁਨੀਆ ਦੇ ਵਿੱਚ ਮਹਿਸੂਸ ਕਰਦਾ ਹੈ, ਲੇਕਿਨ ਇਉਂ ਲੱਗਦਾ ਹੈ ਕਿ ਜਿਹੜੇ ਸਿਆਸਤ ਵਿਹੜੇ ਲੋਕ ਨੇ ਜਾਂ ਜਿਨ੍ਹਾਂ ਦੇ ਅੰਦਰ ਕੋਈ ਇਨਸਾਨੀ ਦਰਦ ਨਹੀਂ ਹੈ, ਉਹ ਇਸ ਵਕਤ ਜਦੋਂ ਕਿ ਸਾਰੀ ਇਨਸਾਨੀਅਤ ਦੇ ਲਈ ਹਿਊਮੈਨਿਟੇਰੀਅਨ ਇਸ਼ੂ ਨੂੰ ਇਹਨੂੰ ਮੰਨ ਕੇ ਜਿਹੜਾ ਚੈਲੰਜ ਹੈ ਕਰੋਨਾ ਪੈਂਡੇਮਿਕ ਦਾ, ਕੋਈ ਟੂਗੈਦਰਨੈਸ ਦਾ ਪਲੇਟਫਾਰਮ ਹੁੰਦਾ। ਰੋਜ਼ਾਨਾ ਜਿਹੜੀਆਂ ਖਬਰਾਂ ਇਸ ਵੇਲੇ ਸਿਰਲੇਖ ਬਣਦੀਆਂ ਨੇ ਜਾਂ ਪ੍ਰੋਮੀਨੈਂਟਲੀ ਆ ਰਹੀਆਂ ਨੇ, ਕਿਸੇ ਵੀ ਨੈਟਵਰਕ ਤੇ ਤੁਸੀਂ ਦੇਖ ਲਓ, ਉਹ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ WHO ਲਫ਼ਜ਼ ਜਿੰਨਾ ਕਿ ਨਾ 4-6 ਹਫ਼ਤਿਆਂ ਦੇ ਵਿੱਚ ਦੁਨੀਆ ਨੇ ਸੁਣਿਆ, ਮੈਨੂੰ ਨਹੀਂ ਲੱਗਦਾ ਵੀ ਈਵਨ ਉਸ ਤੋਂ ਪਹਿਲਾਂ ਦੁਨੀਆ ਦੇ ਵੱਡੇ ਹਿੱਸੇ ਨੂੰ ਪਤਾ ਵੀ ਹੋਏ ਕਿ WHO ਕੀ ਹੈ। ਔਰ ਇਸੇ ਤਰ੍ਹਾਂ ਅਸੀਂ ਚਾਈਨਾ ਔਰ ਅਮਰੀਕਾ, ਜਿੱਥੇ ਕੁਝ ਸਮਾਂ ਪਹਿਲਾਂ ਤੱਕ ਜਨਵਰੀ ਦੇ ਵਿੱਚ ਜਦੋਂ ਅਮਰੀਕਾ ਚਾਈਨਾ ਦੀ ਬਿਜ਼ਨਸ ਡੀਲ ਸਟ੍ਰਾਈਕ ਹੋਈ, ਜਿਹਦੇ ਮੁਤਾਬਕ ਘੱਟੋ ਘੱਟ $200 ਬਿਲੀਅਨ ਦਾ ਸਟਫ ਚੀਨ ਨੇ ਅਮਰੀਕਾ ਤੋਂ ਖਰੀਦਣਾ ਹੀ ਸੀ, ਅਮਰੀਕਾ ਦੇ ਲਈ ਇੱਕ ਪੋਜ਼ਿਟਿਵ ਗੇਨ ਸੀ ਕਿ ਟ੍ਰੇਡ ਡੈਫਿਸਿਟ ਜਿਹੜਾ ਕਿ ਬਹੁਤ ਵੱਧਦਾ ਜਾ ਰਿਹਾ, ਉਹਦੇ ਤੇ ਘੱਟੋ ਘੱਟ ਥੋੜਾ ਬਹੁਤ ਉਸ ਦੇ ਉੱਤੇ ਅੰਕਸ਼ ਜ਼ਰੂਰ ਲੱਗਦਾ ਸੀ। ਔਰ ਉਦੋਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਸ਼ੀ ਜਿਨਪਿੰਗ ਬਾਰੇ ਬੜੇ ਜਿਹੜੇ ਨੇ ਕਾਈਂਡ ਕਮੈਂਟ ਕਹੇ, ਔਰ ਇਸੇ ਤਰ੍ਹਾਂ ਚਾਈਨਾ ਨੇ ਵੀ ਅਮਰੀਕਾ ਬਾਰੇ ਕਿਹਾ। ਪਰ ਹੁਣ ਇਉਂ ਲੱਗਦਾ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਇਸ ਵੇਲੇ ਫਰੰਟ ਲਾਈਨ ਦੇ ਉੱਤੇ ਇਸ ਲੜਾਈ ਨੂੰ ਲੜ ਰਹੀ ਹੈ, ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਕੋਈ ਚਾਈਨਾ ਦੀ ਬਾਡੀ ਨਹੀਂ ਹੈ, ਦੁਨੀਆ ਦੇ 200 ਤੋਂ ਜ਼ਿਆਦਾ ਦੇਸ਼ ਨੂੰ ਇਹਦੀ ਹਮਾਇਤ ਕਰਦੇ ਨੇ, ਔਰ ਜਿਹੜੀ ਫੰਡਿੰਗ ਵੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਹੈ ਉਹ ਯੂਨੈਨਿਮਸਲੀ ਇਹ ਜਿਹੜੇ ਮੈਂਬਰ ਨੇਸ਼ਨ ਨੇ ਇਹ ਡਿਸਾਈਡ ਕਰਦੇ ਨੇ ਕਿ ਕਿੰਨੀ ਫੰਡਿੰਗ ਕਿਸ ਦੇਸ਼ ਨੇ ਦੇਣੀ ਹੈ। ਸੋ ਜ਼ਾਹਰ ਹੈ ਤੁਹਾਡੀ ਇੰਟਰਨੈਸ਼ਨਲ ਆਬਲੀਗੇਸ਼ਨ ਵੀ ਹੁੰਦੀ ਹੈ ਜਦੋਂ ਤੁਸੀਂ ਇਸ ਬਾਰੇ ਕਮਿਟ ਕਰਦੇ ਹੋ। ਉਹਦੇ ਮੁਤਾਬਕ ਅਮਰੀਕਾ $400 ਮਿਲੀਅਨ WHO ਨੂੰ ਦਿੰਦਾ ਹੈ, ਜਦੋਂ ਕਿ ਚਾਈਨਾ ਦਾ ਜਿਹੜਾ ਸ਼ੇਅਰ ਹੈ ਉਹ $100 ਮਿਲੀਅਨ ਦਾ ਰਿਹਾ। ਲੇਕਿਨ ਇਸ ਦੇ ਬਾਵਜੂਦ ਹੁਣ ਜਿਵੇਂ ਇੱਕ ਪਾਸੇ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਇਵੇਂ ਟਾਰਗੇਟ ਕਰ ਲਿਆ ਗਿਆ ਹੈ ਮਾਨੋ ਇਹ ਕਿਸੇ ਏਲੀਅਨ ਲੈਂਡ ਦੀ ਸੰਸਥਾ ਹੋਏ, ਔਰ ਜਿਹੜਾ ਕੰਮ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਪਿਛਲੇ ਲਗਭਗ 70 ਸਾਲ ਦੇ ਵਿੱਚ ਔਰ ਈਵਨ ਇਸ ਕੋਰੋਨਾ ਪੈਂਡੇਮਿਕ ਦੇ ਦੌਰਾਨ ਵੀ ਕੀਤਾ ਹੈ, ਉਹਨੂੰ ਬਿਲਕੁਲ ਟਰੈਸ਼ ਕਰਨ ਦੀ ਕੋਸ਼ਿਸ਼ ਹੈ। ਕਿਉਂਕਿ ਗੱਲ ਨਿਸ਼ਾਨਾ ਵਰਲਡ ਹੈਲਥ ਆਰਗੇਨਾਈਜੇਸ਼ਨ ਨਹੀਂ ਹੈ, ਇਹ ਅੱਖਾਂ ਕਿਤੇ ਨੇ ਤੇ ਨਿਸ਼ਾਨਾ ਕਿਤੇ ਹੈ, ਤੀਰ ਕਿਸੇ ਪਾਸੇ ਜਾਣਾ। ਜ਼ਾਹਰ ਹੈ ਕਿ ਤੀਰ ਜਿਹੜਾ ਉਹ ਚਾਈਨਾ ਵੱਲ ਸੇਧਤ ਹੈ, ਔਰ ਉਹਦੇ ਚ ਬਾਰ-ਬਾਰ WHO ਨੂੰ ਚਾਈਨਾ ਦੇ ਨਾਲ ਜੋੜ ਕੇ ਚਾਈਨਾ ਦੀ PR ਏਜੰਸੀ ਜਾਂ ਇਸ ਤੋਂ ਵੀ ਜਿਹੜੇ ਨੇ ਛੋਟੇ ਲਫ਼ਜ਼ ਵਰਤੇ ਜਾ ਰਹੇ ਨੇ, ਔਰ ਇਹ ਜਿਹੜਾ ਜਿਹਨੂੰ ਵਾਕ ਯੁੱਧ ਕਹਿੰਦੇ ਨੇ ਜਾਂ ਸ਼ਬਦੀ ਜੰਗ ਜਾਂ ਅਲਫਾਜ਼ੀ ਜੰਗ ਹੈ, ਇਹ ਹਰ ਰੋਜ਼ ਤਿੱਖੀ ਔਰ ਤੇਜ਼ ਹੁੰਦੀ ਜਾਂਦੀ ਹੈ। ਔਰ ਇਹਦੇ ਚ ਅਸੀਂ ਦੇਖਦੇ ਹਾਂ ਕਿ ਵੀ ਇਕੱਲਾ ਇਹ ਨਹੀਂ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਲੈਵਲ ਤੇ ਉਹਨਾਂ ਦੇ ਐਡਮਿਨਿਸਟ੍ਰੇਟਿਵ ਪਾਰਟ ਜਾਂ ਉਹਨਾਂ ਦੇ ਕੋਈ ਚਾਈਨਾ ਪੱਖੀ ਹੋਣ ਤੱਕ ਹੀ ਗੱਲ ਮਹਿਦੂਦ ਹੈ। ਮੈਂ ਸਮਝਦਾ ਵੀ ਕਿਤੇ ਨਾ ਕਿਤੇ ਜਿਹੜਾ ਅਮਰੀਕਾ ਵਿਚਲਾ ਹੈਲਥ ਸਿਸਟਮ ਹੈ ਜਾਂ ਕੁੱਲ ਮਿਲਾ ਕੇ ਜਿਹੜਾ ਹੈਲਥ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਉਸ ਤੇ ਸਵਾਲੀਆ ਨਿਸ਼ਾਨ ਲੱਗ ਰਿਹਾ। ਔਰ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਭਾਰਤ ਦੇ ਵਿੱਚ ਗਊ ਮੂਤਰ ਨੂੰ ਲੈ ਕੇ ਜਾਂ ਗਊ ਦੇ ਗੋਹੇ ਨੂੰ ਲੈ ਕੇ ਜਿਸ ਕਿਸਮ ਦਾ ਝੂਠ ਲਗਾਤਾਰਤਾ ਨਾਲ ਪਰੋਸਿਆ ਗਿਆ, ਉਹਨਾਂ ਦੇ ਸਾਇੰਟਿਸਟ ਤੋਂ ਵੀ ਉਹਦੀ ਤਾਇਦ ਕਰਵਾਈ ਗਈ, ਕਦੇ ਕੈਂਸਰ ਨਾਲ ਲੜਨ ਦੀ ਗੱਲ ਇੱਕ ਇਹਦੇ ਚ ਮੌਜੂਦ ਹੈ, ਰੇਡੀਏਸ਼ਨ ਤੋਂ ਵੀ ਬਚਾਉਂਦਾ ਹੈ, ਕਰੋਨਾ ਵੀ ਠੀਕ ਕਰਦਾ ਹੈ। ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਉੱਥੇ ਕੈਂਸਰ ਮਰੀਜ਼ਾਂ ਨੂੰ ਸੱਚਮੁੱਚ ਜਿਹੜੀ ਮੈਡੀਕਲ ਟ੍ਰੀਟਮੈਂਟ ਦੀ ਲੋੜ ਸੀ ਜਾਂ ਕੀਮੋਥੈਰੇਪੀ ਦੀ ਲੋੜ ਸੀ, ਉਹਨਾਂ ਨੂੰ ਇਸ ਕਿਸਮ ਦੇ ਫਰਾਡ ਦੇ ਥੱਲੇ ਉਹ ਰਾਮਦੇਵ ਹੋਏ ਜਿਹਨੇ ਕਲੇਮ ਕੀਤਾ ਕਿ ਉਹਦੀਆਂ ਇਹ ਜੜੀਆਂ ਬੂਟੀਆਂ ਕੈਂਸਰ ਠੀਕ ਕਰਦੀਆਂ, ਜਾਂ ਗਊ ਮੂਤਰ ਨਾਲ ਜੋੜ ਕੇ ਹੋਰ ਚੀਜ਼ਾਂ ਪਪੂਲਰ ਕੀਤੀਆਂ ਗਈਆਂ, ਉਹ ਜਿਹੜੇ ਨੇ ਅਣਆਈ ਮੌਤ ਮਰੇ। ਇੱਕ ਤਾਂ ਚਲੋ ਜੋ ਰੱਬ ਨੇ ਲਿਖਿਆ ਹੁੰਦਾ ਹੈ ਜਿਸ ਪੀਰੀਅਡ ਤੁਸੀਂ ਜਾਣਾ ਹੈ, ਪਰ ਜਦੋਂ ਕੋਈ ਚੀਜ਼ ਤੁਹਾਡੇ ਕੋਲ ਅਵੇਲੇਬਲ ਹੋਏ ਔਰ ਉਹਨੂੰ ਤੁਹਾਨੂੰ ਮੁਹੱਈਆ ਨਾ ਕਰਵਾਇਆ ਜਾਏ ਜਾਂ ਉਹਨੂੰ ਨਾ ਲੈਣ ਬਾਰੇ ਤੁਹਾਡਾ ਬ੍ਰੇਨ ਵਾਸ਼ ਕੀਤਾ ਹੋਏ,
ਤੇ ਇਹਦੇ ਲਈ ਅਸੀਂ ਜ਼ਿੰਮੇਵਾਰ ਹਾਂ ਜਿਹੜੇ ਲੋਕ ਇਸ ਕਿਸਮ ਦੇ ਕੂੜ ਕਬਾੜ ਪ੍ਰਚਾਰਨ ਦਾ ਜਿਹੜਾ ਉਹ ਦਿੰਦੇ ਆ ਮੌਕਾ ਵੀ, ਔਰ ਜਿਹੜੇ ਲੋਕ ਇਸ ਦਾ ਸ਼ਿਕਾਰ ਹੁੰਦੇ ਨੇ। ਸੋ ਮੈਂ ਦੇਖ ਰਿਹਾ, ਹਾਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਕੋਈ ਨਾ ਕੋਈ ਨਵਾਂ ਇਸ਼ੂ ਡਿਸਕਸ ਕਰੀਏ, ਬਿਗਨਿੰਗ ਉਹਦੇ ਨਾਲ ਕਰੀਏ, ਪਰ ਜ਼ਾਹਰ ਹੈ ਕਿਉਂਕਿ ਜਿਹੜਾ ਵੱਡਾ ਚੈਲੰਜ ਹੁੰਦਾ ਹੈ ਗੱਲ ਉਹਦੇ ਤੇ ਹੀ ਹੁੰਦੀ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਦੋਂ ਆਪਣੀ ਪਿਛਲੇ ਕੱਲ ਪ੍ਰੈਸ ਕਾਨਫਰੰਸ ਕੀਤੀ, ਔਰ ਉਹਦੇ ਚ ਜਿਹੜਾ ਇੱਕ ਚੈਲੰਜ ਪਹਿਲਾਂ ਮੈਂ ਮੈਡੀਕਲ ਸਿਸਟਮ ਨੂੰ ਚੈਲੰਜ ਦੇ ਹਵਾਲੇ ਨਾਲ ਦੇਖੀਏ ਕਿ ਜਦੋਂ ਵੀ, ਹਾਲਾਂਕਿ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਆਰਡਰਡ ਸਿਸਟਮ ਆਫ ਮੈਡੀਸਨ, ਉਹ ਗ੍ਰੀਸ ਦੇ ਵਿੱਚ ਪਹਿਲਾ ਸਿਸਟਮ ਜਿਹਨੂੰ ਯੂਨਾਨੀ ਕਿਹਾ ਜਾਂਦਾ ਹੈ ਕਿਉਂਕਿ ਗ੍ਰੀਕ ਦਾ ਨਾਮ ਯੂਨਾਨ ਸੀ, ਯੂਨਾਨੀ ਸਿਸਟਮ ਆਫ ਮੈਡੀਸਨ ਹੈ। ਚਾਈਨਾ ਦੇ ਵਿੱਚ ਜਿੱਥੇ ਉਹਨਾਂ ਦਾ ਐਂਸ਼ੀਅੰਟ ਸਿਸਟਮ ਜਿਸ ਐਕੂਪੰਕਚਰ ਉਹਦੀ ਇੱਕ ਬ੍ਰਾਂਚ ਹੈ, ਪਰ ਉਹਨਾਂ ਦਾ ਵੀ ਸਿਸਟਮ ਹਰਬਸ ਦੇ ਉੱਤੇ, ਜਾਂ ਜਿਹਨਾਂ ਨੂੰ ਸਾਡੇ ਆਮ ਜ਼ਬਾਨ ਦੇ ਵਿੱਚ ਜੜੀਆਂ ਬੂਟੀਆਂ ਕਿਹਾ ਜਾਂਦਾ ਹੈ, ਯੂਨਾਨੀ ਸਿਸਟਮ ਵੀ ਉਹਦੇ ਤੇ ਬੇਸਡ ਹੈ। ਔਰ ਫਿਰ ਭਾਰਤ ਦੇ ਵਿੱਚ ਆਯੁਰਵੇਦ, ਜਿਸ ਨੂੰ ਚਰਕ ਜਾਂ ਸੁਸ਼ਰੁਤ ਵਰਗੇ ਜਿਹੜੇ ਲੋਕ ਜਿਨ੍ਹਾਂ ਨੇ ਮੈਡੀਸਨ ਔਰ ਦੂਸਰੇ ਦੇ ਵਿੱਚ ਜਿਹੜੀ ਹੈ ਉਹ ਕੀਤਾ, ਔਰ ਇਹ ਸਾਰੇ ਸਿਸਟਮਸ ਦਾ ਆਧਾਰ ਹਰਬਸ ਸੀ। ਸੋ ਜ਼ਾਹਰ ਹੈ ਕਿ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਬਾਅਦ ਦੇ ਵਿੱਚ ਹੋਮਿਓਪੈਥੀ ਤਾਂ ਕੁਆਇਟ ਕਰੰਟ ਸੈਂਚੁਰੀ ਐਗੋ ਦਾ ਸਿਸਟਮ ਹੈ। ਲੇਕਿਨ ਜਦੋਂ ਮਾਡਰਨ ਮੈਡੀਸਨ ਦਾ ਬਰਥ ਵੀ ਉਹਦਾ ਆਧਾਰ ਤਾਂ ਹਰਬਸ ਹੀ ਹੈ। ਅੱਜ ਵੀ ਅੱਧੇ ਤੋਂ ਜ਼ਿਆਦਾ ਜਿਹੜੀਆਂ ਮਾਡਰਨ ਮੈਡੀਸਨਸ ਨੇ ਉਹ ਹਰਬਸ ਚੋਂ ਆਉਂਦੀਆਂ ਨੇ। ਪਰ ਪਹਿਲਾਂ ਜਿੱਥੇ ਆਟਾ ਸੱਟਾ ਲਾਇਆ ਜਾਂਦਾ ਸੀ, ਮਾਡਰਨ ਸਿਸਟਮ ਦੇ ਥੱਲੇ ਤੁਹਾਡੇ ਕੋਲ ਪ੍ਰੋਪਰ ਤੁਸੀਂ ਉਹਦਾ ਐਕਸਟ੍ਰੈਕਟ ਕੱਢਦੇ ਹੋ, ਫਿਰ ਉਸ ਨੂੰ ਟੈਸਟ ਸਬਜੈਕਟ ਨੂੰ ਕਰਦੇ ਹੋ, ਉਸ ਦੇ ਐਨੀਮਲ ਟ੍ਰਾਇਲ ਕਰਦੇ ਹੋ, ਫਿਰ ਤੁਸੀਂ ਉਹਦਾ ਹਿਊਮਨ ਟ੍ਰਾਇਲ ਕਰਦੇ ਹੋ। ਉਹਦੇ ਤੋਂ ਬਾਅਦ ਇਨਪੁਟ ਹੁੰਦੀ ਹੈ, ਉਹਦੀ ਮੇਜਰਮੈਂਟ ਹੈ, ਉਹਦੀ ਪ੍ਰੋਪਰ ਡੋਜ਼ ਹੈ, ਉਹਦੇ ਸਾਈਡ ਇਫੈਕਟਸ ਦੂਜੇ ਤੀਜੇ ਤੁਸੀਂ ਜਿਹੜਾ ਉਹ ਨੋਟੀਫਾਈ ਕਰਦੇ ਹੋ। ਸੋ ਇਹ ਇੱਕ ਜਨਰਲ ਸਿਸਟਮ ਹੈ। ਇਹਦੇ ਚ ਮੈਂ ਕਿਸੇ ਸਿਸਟਮ ਦੀ ਸੁਪੀਰੀਅਰਿਟੀ ਜਾਂ ਇਨਫੀਰੀਅਰਿਟੀ ਦੀ ਗੱਲ ਨਹੀਂ ਕਰ ਰਿਹਾ। ਮੈਂ ਸਮਝਦਾ ਕਿ ਵੀ ਇਹ ਇੱਕ ਮੋਰ ਰੈਗੂਲੇਟਡ ਸਿਸਟਮ ਹੈ ਜਿਹਦਾ ਬੇਸ ਮੋਰ ਸਾਇੰਟੀਫਿਕ ਹੈ, ਕਿਉਂਕਿ ਮੋਰ ਡਾਟਾ ਜਿਹੜਾ ਪਹਿਲਿਆਂ ਦੇ ਕੋਲ ਅਵੇਲੇਬਲ ਨਹੀਂ ਸੀ, ਕਿਉਂਕਿ ਸਾਇੰਸ ਦੀ ਕਾਢ ਜਾਂ ਮਾਈਕਰੋਸਕੋਪ ਔਰ ਦੂਸਰੀਆਂ ਚੀਜ਼ਾਂ ਆਈਆਂ। ਹੁਣ ਜ਼ਾਹਿਰ ਹੈ ਕਿ ਉਹਦੇ ਚ ਫਿਰ ਹਰ ਬਿਮਾਰੀ ਦਾ ਜਿਹੜਾ ਉਹ ਪੈਥੋਜਨ ਜਾਂ ਬੈਕਟੀਰੀਆ ਜਾਂ ਵਾਇਰਸ ਆਇਡੈਂਟੀਫਾਈ ਹੋਈ, ਉਹਨਾਂ ਦੀ ਦਵਾਈ ਆਈ। ਸੋ ਸਪੈਸੀਫਿਕਲੀ ਮਲੇਰੀਆ ਜਿਹੜਾ ਲੰਬਾ ਵਕਤ ਇਨਸਾਨ ਦੀ ਜ਼ਿੰਦਗੀ ਦਾ ਖਾਊ ਬਣਿਆ ਰਿਹਾ, ਬਹੁਤ ਸਾਰੀਆਂ ਜਿਹੜੀਆਂ ਪਲੇਗ ਇੱਕ ਜਨਰਲ ਲਫ਼ਜ਼ ਬਣ ਗਿਆ ਸੀ, ਜਦੋਂ ਕਿ ਵੱਡੇ ਪੈਮਾਨੇ ਤੇ ਲੋਕ ਮਰਦੇ ਸੀ, ਉਦੋਂ ਕਾਜ਼ ਪਤਾ ਵੀ ਨਹੀਂ ਸੀ। ਲੇਕਿਨ ਜਦੋਂ ਮਲੇਰੀਆ ਆਇਡੈਂਟੀਫਾਈ ਹੋਇਆ ਕਿ ਭਾਈ ਇਹ ਮੌਸਕੀਟੋ ਹੈ, ਫਿਰ ਇਹਦਾ ਕੈਰੀਅਰ ਇਹ ਵੀ ਹੋਇਆ ਵੀ ਉਹਦੇ ਚ ਵੀ ਫੀਮੇਲ ਐਨੋਫਿਲਿਸ ਉਹਨੂੰ ਕੈਰੀ ਕਰਦਾ ਹੈ। ਫਿਰ ਉਹਦੇ ਤੇ ਹੋਇਆ ਕਿ ਵੀ ਇਹਨੂੰ ਮਾਰਨ ਵਾਲੀ ਕਿਹੜੀ ਸਪੈਸੀਫਿਕ ਹੈ ਜਿਹਦੇ ਤੇ ਕੰਮ ਕੀਤਾ ਜਾ ਸਕਦਾ। ਸੋ ਉਹਦੀ ਜਿਹੜੀ ਹਾਈਡਰੋਕਲੋਰੋਕੁਇਨ ਜਿਹੜਾ ਉਹਦਾ ਸਾਲਟ ਹੈ, ਜਾਂ ਕਲੋਰੋਕੁਇਨ ਕਈ ਵਾਰੀ ਸਿੰਪਲ ਜ਼ਬਾਨ ਚ ਕਿਹਾ ਜਾਂਦਾ, ਇਹ ਉਸ ਚੋਂ ਨਿਕਲਿਆ। ਉਹਦੀਆਂ ਫਿਰ ਵੱਖਰੀਆਂ ਜਿਹੜੀਆਂ ਨੇ ਉਹ ਡਿਫਰੈਂਟ ਫਾਰਮਸ ਵੀ ਨੇ। ਔਰ ਜ਼ਾਹਰ ਹੈ ਵੀ ਕਈ ਵਾਰ ਜਦੋਂ ਕੋਈ ਮੈਡੀਸਨ ਬੇਸ਼ੱਕ ਇੱਕ ਬਿਮਾਰੀ ਲਈ ਸਪੈਸੀਫਿਕ ਹੁੰਦੀ ਹੈ, ਪਰ ਉਹਦੇ ਜਿਹੜੇ ਕਈ ਵਾਰੀ ਸਾਈਡ ਇਫੈਕਟ ਹੁੰਦੇ ਨੇ ਉਹ ਕਿਸੇ ਹੋਰ ਬਿਮਾਰੀ ਨੂੰ ਵੀ ਜਿਹੜਾ ਉਹ ਠੀਕ ਕਰਨ ਦਾ ਕਾਰਨ ਬਣਦੇ ਨੇ। ਸੋ ਇਸੇ ਤਰੀਕੇ ਨਾਲ ਜਿਹੜਾ ਹਾਈਡਰੋਕਲੋਰੋਕੁਇਨ ਦਾ ਲਿਊਪਸ ਨਾਂ ਦੀ ਸਕਿਨ ਡਿਜ਼ੀਜ਼ ਜਿਹੜੀ ਹੈ, ਉਹਦੇ ਲਈ ਵੀ ਇਸ ਦੀ ਟ੍ਰੀਟਮੈਂਟ ਨਿਕਲੀ। ਔਰ ਜ਼ਾਹਰ ਹੈ ਕਿ ਅੱਜ ਜਦੋਂ ਇਹਨੂੰ ਨੋਟੀਫਾਈ ਕੀਤਾ ਜਾਂਦਾ ਹੈ, ਇਸ ਨੂੰ ਮਲੇਰੀਆ ਔਰ ਲਿਊਪਸ ਇਸ ਦੇ ਨਾਲ ਜੋੜ ਕੇ ਦੇਖਿਆ ਜਾਂਦਾ। ਪਿਛਲੇ ਕੁਝ ਸਮਾਂ ਪਹਿਲਾਂ ਇਹ ਕਿੱਥੋਂ ਆਇਆ ਜਾਂ ਕਿਵੇਂ ਆਇਆ ਕਿ ਵੀ ਜਦੋਂ ਈਵਨ ਈਬੋਲਾ ਦੀ ਟ੍ਰੀਟਮੈਂਟ ਦੀ ਗੱਲ ਵੀ ਤੁਰੀ, ਤੇ ਇੱਕ ਸੈਕਸ਼ਨ ਵੱਲੋਂ ਇਹਨੂੰ ਕਲੋਰੋਕੁਇਨ ਦਾ ਜਾਂ ਹਾਈਡਰੋਕਲੋਰੋਕੁਇਨ ਦਾ ਕਿਊਰੇਟਿਵ ਇਫੈਕਟ ਜਾਂ ਠੀਕ ਕਰਨ ਦੀ ਗੱਲ ਇਹ ਸਾਹਮਣੇ ਆਈ, ਔਰ ਇਸ ਦਾ ਥੋੜਾ ਬਹੁਤ ਵਰਤੋਂ ਹੋਇਆ, ਫਿਰ ਥੋੜੀ ਬਹੁਤ ਕਿਸੇ ਹੋਰ ਵਾਇਰਸ ਨੂੰ ਲੈ ਕੇ ਵੀ। ਪਰ ਹੁਣ ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਇਹਨੂੰ ਮੈਡੀਕਲ ਜਿਹੜੇ ਉਹਨਾਂ ਦੀ ਆਪਣੀ ਟੀਮ ਹੈ ਜਿਨ੍ਹਾਂ ਦੇ ਵਿੱਚ ਬਹੁਤ ਕੈਪੇਬਲ, ਜਿਵੇਂ ਮੈਂ ਕਿਹਾ ਵੀ ਅਮਰੀਕਾ ਦੁਨੀਆ ਦੇ ਵਿੱਚ ਕਾਢਾਂ ਦੇ ਲਈ ਜਿਹੜੀਆਂ ਇਨਵੈਂਸ਼ਨਸ ਨੇ, ਰਿਸਰਚਸ ਨੇ, ਇਸ ਦਾ ਕੋਈ ਸਾਨੀ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਦੁਨੀਆ ਦਾ ਜਿਹੜਾ ਸਭ ਤੋਂ ਵਧੀਆ ਟੈਲੈਂਟ ਹੈ
ਉਹਨਾਂ ਨੂੰ ਵੀ ਜੇ ਕਿਤੇ ਮੌਕਾ ਬਣਿਆ ਆ ਕੇ ਆਪਣਾ ਟੈਲੈਂਟ ਦਿਖਾਉਣ ਦਾ, ਔਰ ਉਹਨਾਂ ਨੇ ਔਰ ਉਹ ਅਮਰੀਕਾ 'ਚ ਹੀ ਬਣਿਆ। ਈਵਨ ਜੇ ਅਸੀਂ ਆਪਣੇ ਉੱਥੋਂ ਦੇ ਕੰਟੈਕਸਟ ਦੇ ਵਿੱਚ ਵੀ ਡਾਕਟਰ ਹਰਗੋਬਿੰਦ ਖੁਰਾਨਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਉਹ DNA ਦੇ ਉੱਤੇ ਜਿਹੜੀ ਉਹਨਾਂ ਦੀ ਟੀਮ ਦੀ ਰਿਸਰਚ ਸੀ ਉਹਦੇ ਤੇ ਬੇਸਡ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ। ਲੇਕਿਨ ਉਹਨਾਂ ਨੇ ਜਦੋਂ ਉੱਥੋਂ ਪੜ੍ਹਾਈ ਕਰਕੇ ਨਿਕਲੇ ਭਾਰਤ ਦੇ ਵਿੱਚ ਉਹਨਾਂ ਨੂੰ 250 ਰੁਪਏ ਦੀ ਨੌਕਰੀ ਨਹੀਂ ਸੀ ਮਿਲੀ। 2-3 ਥਾਂ ਤੇ ਉਹਨਾਂ ਅਪਲਾਈ ਕੀਤਾ, ਉਹ ਅਮਰੀਕਾ 'ਚ ਆਏ ਔਰ ਇੱਥੇ ਉਹਨਾਂ ਦੀ ਜਿਹੜੀ ਰਿਸਰਚ ਮਾਈਂਡਡਨੈਸ ਸੀ ਉਹਦੀ ਪਛਾਣ ਕੀਤੀ ਜਿਹੜੇ ਵੀ ਥਾਂ ਨੇ, ਔਰ ਅਮਰੀਕਨ ਸਿਸਟਮ ਦੇ ਵਿੱਚ ਉਹਨਾਂ ਨੇ ਰਿਸਰਚ ਕਰਕੇ ਜਿਹੜਾ ਹੈ ਉਹ ਨੋਬਲ ਪ੍ਰਾਈਜ਼ ਹਾਸਲ ਕੀਤਾ। ਔਰ ਅੱਜ ਅਸੀਂ ਜਦੋਂ ਜੈਨੇਟਿਕਸ ਨਾਲ ਰਿਲੇਟਡ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਜਾਂ ਫਿਊਚਰ ਦੇ ਵਿੱਚ ਟ੍ਰੀਟਮੈਂਟ ਦੀ ਗੱਲ ਦੇਖਦੇ ਹਾਂ ਤਾਂ ਇਹਦੇ ਵਿੱਚ ਬਹੁਤ ਜਿਹੜਾ ਮੁੱਢਲਾ ਕੰਮ ਸੀ ਉਹ ਡਾਕਟਰ ਹਰਗੋਬਿੰਦ ਖੁਰਾਨਾ ਦਾ। ਇਹ ਵੱਖਰੀ ਗੱਲ ਹੈ ਕਿ ਅਸੀਂ ਕਦੇ ਉਹਨਾਂ ਨੂੰ ਆਪਣਾ ਕਲੇਮ ਨਹੀਂ ਕੀਤਾ, ਔਰ ਇੱਕ ਸਵਾਲ ਵੀ ਸਹਿਜਧਾਰੀ ਸਿੱਖ ਸੰਬੰਧੀ ਪੁੱਛਿਆ ਗਿਆ, ਉਹਨਾਂ ਦਾ ਸੰਬੰਧ ਵੀ ਲਹਿੰਦੇ ਪੰਜਾਬ ਦੇ ਉਹਨਾਂ ਪਰਿਵਾਰਾਂ ਦੇ ਨਾਲ ਹੀ ਸੀ ਜਿਹੜੇ ਇੱਕ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਔਰ ਸਿੱਖੀ ਵੈਲਿਊਜ਼ ਦੇ ਨਾਲ ਜੁੜੇ ਹੋਏ ਸੀ। ਸੋ ਉਹਨਾਂ ਨੂੰ ਜਦੋਂ ਇੰਡੀਆ ਨੇ ਆਪਣਾ ਵਾਪਸ ਸੱਦ ਕੇ ਆਨਰ ਕਰਨਾ, ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਇਹ ਕਹਿ ਕੇ ਕਿ ਜਿਸ ਮੁਲਕ ਨੇ ਮੈਨੂੰ ਕਦੇ 250 ਰੁਪਏ ਦੀ ਨੌਕਰੀ ਨਹੀਂ ਸੀ ਦਿੱਤੀ, ਮੈਨੂੰ ਅਮਰੀਕਨ ਹੋਣ ਦੇ ਉੱਤੇ ਹੀ ਫਖਰ ਹੈ। ਸੋ ਮੈਂ ਇਹ ਇਸ ਲਈ ਕਹਿ ਰਿਹਾ ਕਿ ਇਹ ਸਾਰੇ ਜਿਹੜੇ ਪਾਰਟ ਅਮਰੀਕਾ ਦੇ ਵਿੱਚ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਖਲੋ ਕੇ ਇਹ ਕਹਿੰਦੇ ਨੇ, ਜਿਵੇਂ ਕੱਲ ਉਹਨਾਂ ਨੇ ਕਿਹਾ ਕਿ ਜੀ ਮੈਂ ਜਿਹੜਾ ਕਲੋਰੋਕੁਇਨ ਲੈ ਰਿਹਾ ਐਂਡ ਆਈ ਐਮ ਹੈਲਥੀ, ਆਈ ਐਮ ਸਟੈਂਡਿੰਗ ਇਨ ਫਰੰਟ ਆਫ ਯੂ, ਔਰ ਇਹ ਮੈਂ ਸਮਝਦਾ ਵੀ ਅਮਰੀਕਾ ਦੇ ਆਪਣੇ ਹੈਲਥ ਸਿਸਟਮ ਦੇ ਲਈ ਜਾਂ ਉਹਨਾਂ ਦੇ ਲਈ ਕਿਸਮ ਦੀ ਐਮਬੈਰਸਮੈਂਟ ਵੀ ਬਣ ਜਾਂਦੀ ਹੈ ਜਦੋਂ ਕਿ ਕੋਈ ਚੀਜ਼, ਜਦੋਂ ਕਿ ਈਵਨ ਇਸੇ ਡਰਗ ਦੇ ਇਫੈਕਟ ਹਾਰਟ ਪੇਸ਼ੈਂਟਸ ਦੇ ਉੱਤੇ ਜਾਂ ਇਸ ਦੇ ਹੋਰ ਜਿਸ ਬਾਰੇ ਵਾਰਨਿੰਗਸ ਨੇ, ਹਾਲਾਂਕਿ ਅਮਰੀਕਾ ਦੇ ਵਿੱਚ ਕਈ ਥਾਂ ਤੇ ਇਹਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਸਾਰੇ 'ਚ, ਪਰ ਜਦੋਂ ਅਸੀਂ ਇਸ ਕਿਸਮ ਦੀ ਗੱਲ ਸੁਣਦੇ ਹਾਂ ਆਪਣੇ ਪ੍ਰੈਜ਼ੀਡੈਂਟ ਤੋਂ ਤਾਂ ਫਿਰ ਇਹ ਹੁੰਦਾ ਹੈ ਕਿ ਜਿਵੇਂ ਸਾਰੀ ਮੈਡੀਕਲ ਰਿਸਰਚ ਔਰ ਮੈਡੀਕਲ ਲਾਈਨ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਟਰੈਸ਼ ਹੋ ਰਹੀ ਹੈ। ਸੋ ਇਹ ਆਉਣ ਵਾਲੇ ਪੀਰੀਅਡ 'ਚ ਕੱਲ ਨੂੰ ਕੋਈ ਵੀ ਪੋਲੀਟੀਸ਼ੀਅਨ ਜਿੰਨੇ ਮਰਜ਼ੀ ਪਪੂਲਰ ਹੋਣ, ਜਿਵੇਂ ਭਾਰਤ ਦੇ ਵਿੱਚ ਮੋਦੀ ਜੇ ਖਲੋ ਕੇ ਕਹਿੰਦਾ ਹੈ ਕਿ ਜੀ ਪਲਾਸਟਿਕ ਸਰਜਰੀ ਉਦਾਂ ਦੀ ਕਰੋ ਜਿਵੇਂ ਹਾਥੀ ਦਾ ਸਿਰ ਜਿਹੜਾ ਉਹ ਗਣੇਸ਼ ਦਾ ਜੋੜ ਦਿੱਤਾ ਸੀ ਸਾਡੇ ਪਲਾਸਟਿਕ ਸਰਜਨਸ ਨੇ, ਜਾਂ ਜਿਹੜੇ ਇੰਜੀਨੀਅਰਸ ਨੇ ਉਹਨਾਂ ਨੂੰ ਖਲੋ ਕੇ ਉਹ ਕਹਿਣ ਕਿ ਜੀ ਦੇਖੋ ਸਾਡੇ ਕੋਲ ਅਸੀਂ ਕਾਢ ਕੱਢੀ ਹੋਈ ਹੈ ਐਰੋਪਲੇਨ ਦੀ, ਕਿਉਂਕਿ ਰਾਮਚੰਦਰ ਜੀ ਲੰਕਾ ਤੋਂ ਅਯੁੱਧਿਆ ਜਿਹੜਾ ਉਡਨ ਖਟੋਲੇ 'ਚ ਆਏ ਸੀ ਉਹ ਸਾਡਾ ਹੀ ਸੀ। ਸੋ ਮੈਂ ਸਮਝਦਾ ਵੀ ਇਸ ਦੇ ਨਾਲ ਤੁਸੀਂ ਜਿਹੜੇ ਤੁਹਾਡਾ ਫੀਲਡ ਦੇ ਵਿੱਚ ਬੜਿੰਗ ਸਾਇੰਟਿਸਟ ਨੇ ਜਾਂ ਰਿਸਰਚਰ ਨੇ ਉਹਨਾਂ ਨੂੰ ਵੀ ਤੁਸੀਂ ਕਿਤੇ ਨਾ ਕਿਤੇ ਝਟਕਾ ਦੇ ਰਹੇ। ਔਰ ਇਹਦੇ ਨਾਲ ਦੂਸਰਾ ਪਾਰਟ ਜਿਸ ਤੋਂ ਅਸੀਂ ਸਮਝਦੇ ਹਾਂ ਕਿ ਵੀ ਜਿੱਥੇ ਅੱਜ ਦੁਨੀਆ ਨੂੰ ਇਕਜੁੱਟ ਹੋ ਕੇ ਇਸ ਦੀ ਜਿਵੇਂ ਵਾਇਰਸ ਦੇ ਉੱਤੇ ਜਿਹੜੀ ਇਹ ਕਰੋਨਾ ਵਾਇਰਸ ਦੇ ਉੱਤੇ ਵੈਕਸੀਨੇਸ਼ਨ ਦੀ ਗੱਲ ਦੁਨੀਆ ਭਰ 'ਚ ਹੋ ਰਹੀ ਹੈ, ਇਹ ਵੀ ਸਾਹਮਣੇ ਆ ਰਿਹਾ ਹੈ ਵੀ ਚਾਈਨਾ ਔਰ ਅਮਰੀਕਾ ਇਹਨਾਂ ਚੋਂ ਕੌਣ ਪਹਿਲ ਕਰ ਸਕਦਾ ਹੈ। ਜਦੋਂ ਕੱਲ ਵਰਚੁਅਲ ਕਾਨਫਰੰਸ ਯੂਨਾਈਟਿਡ ਨੇਸ਼ਨਸ ਦੇ WHO ਨਾਲ ਸੰਬੰਧਿਤ ਏਜੰਡੇ ਦੇ ਉੱਤੇ ਮੀਟਿੰਗ ਹੋਈ ਤੇ ਚਾਈਨਾ ਨੇ ਸਗੋਂ ਮੋਰ ਹਿਊਮੈਨਿਟੇਰੀਅਨ ਅਪਰੋਚ ਲਈ, ਹਾਲਾਂਕਿ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਕੰਪਨੀਆਂ ਰਿਸਰਚ ਕਰਦੀਆਂ ਨੇ ਜਾਂ ਜਿਹੜੇ ਮੁਲਕ ਉਹਨੂੰ ਇਨਵੈਸਟ ਕਰਦੇ ਨੇ ਉਹਦੇ ਤੇ ਉਹਦਾ ਹੱਕ ਹੁੰਦਾ, ਉਹ ਮਨ ਆਈ ਕੀਮਤ ਵਸੂਲਦੇ ਨੇ, ਕਈ ਸਾਲ ਉਸ ਦਵਾਈ ਉਸ ਡਰੱਗ ਦੀ ਪੇਟੈਂਟ ਉਹਨਾਂ ਦੇ ਕੋਲ ਹੁੰਦਾ। ਜਦੋਂ ਇਹਨੂੰ ਪੂਰਾ ਨਿਚੋੜ ਲੈਂਦੇ ਨੇ ਫਿਰ ਉਹਨੂੰ ਜਨਰਲ ਕੈਟਾਗਰੀ 'ਚ ਦੇ ਦਿੰਦੇ ਨੇ ਕਿ ਉਹ 60 ਨੂੰ ਕੋਈ ਵੀ ਬਿਲਡ ਕਰ ਲੈ। ਪਰ ਚਾਈਨਾ ਨੇ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਲਈ ਪਹੁੰਚ ਕੇ ਪਾਈ, ਜੇ ਅਸੀਂ ਪਹਿਲਾਂ ਕੱਢ ਲੈਂਦੇ ਆ ਤੇ ਸਾਰਿਆਂ ਦੇ ਲਈ ਅਵੇਲੇਬਲ ਹੋਏਗਾ। ਔਰ ਇਸੇ ਤਰੀਕੇ ਦੇ ਨਾਲ ਬੇਸ਼ੱਕ ਜਿਵੇਂ ਅਸੀਂ ਦੇਖ ਰਹੇ ਹਾਂ ਕਿ 20 ਤੋਂ ਜ਼ਿਆਦਾ ਪਹਿਲਾ ਨੰਬਰ ਸੀ, ਹੁਣ ਤਾਂ ਸ਼ਾਇਦ 100 ਦੇ ਕਰੀਬ ਲੈਬਸ ਨੇ ਜਿਨ੍ਹਾਂ ਦੇ ਵਿੱਚ ਇਹਦੀ ਟੈਸਟਿੰਗ ਹੋ ਰਹੀ। ਲੇਕਿਨ ਇਸ ਮੁੱਦੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਪ੍ਰਤੀ ਰਵੱਈਆ ਬਹੁਤ ਸਖਤ ਹੈ। ਹਾਲਾਂਕਿ ਕੱਲ ਅਸੀਂ ਇਹ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਕਿਹਾ ਕਿ ਜੀ ਅਸੀਂ ਉਨਾ ਅਮਾਉਂਟ ਦੇਾਂਗੇ ਜਿੰਨਾ ਚੀਨ ਦਿੰਦਾ। ਸੋ ਚਲੋ ਇੰਨਾ ਸੀ ਕਿ ਵੀ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਲੂਪ ਦੇ ਵਿੱਚ ਜ਼ਰੂਰ ਅਮਰੀਕਾ ਰਹੇਗਾ, ਭਾਵੇਂ 100 ਜਿਹੜਾ ਮਿਲੀਅਨ ਦੀ ਗੱਲ ਹੀ ਹੋਏ। ਹਾਲਾਂਕਿ ਚਾਈਨਾ ਨੇ ਕੱਲ ਜਿੱਥੇ $50 ਮਿਲੀਅਨ ਉਹਨਾਂ ਨੇ ਇਮੀਡੀਏਟਲੀ ਇਸ ਫੰਡ ਦੇ ਵਿੱਚ ਦਿੱਤੇ, $2 ਬਿਲੀਅਨ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ
ਕੱਲ ਜਦੋਂ ਐਡਰੈਸ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜੀ ਅਸੀਂ $2 ਬਿਲੀਅਨ ਦੁਨੀਆ ਦੇ ਉਹਨਾਂ ਦੇਸ਼ਾਂ ਦੇ ਲਈ ਜਿਹੜੇ COVID-19 ਦੇ ਨਾਲ ਜੂਝ ਰਹੇ ਨੇ, ਅਸੀਂ ਇਹ ਅਮਾਉਂਟ ਉਹਦੇ ਲਈ ਰੱਖਿਆ, ਜਿਹੜੀ ਮੈਂ ਸਮਝਦਾ ਵੀ ਕੁਆਇਟ ਜਿਹੜਾ ਉਹ ਜੈਨਰਸ ਡੋਨੇਸ਼ਨ ਹੈ। ਲੇਕਿਨ ਹੁਣ ਜਿਹੜਾ ਲੇਟੈਸਟ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਭਾਈ, ਔਰ ਇਹ ਵੀ ਜਿਹੜੀ ਕੱਲ ਦੀ ਮੀਟਿੰਗ ਦਾ ਇੱਕ ਸੀ ਜਿਹਦੇ ਚ WHO ਨੂੰ ਕਿਹਾ ਗਿਆ ਸੀ ਕਿ ਉਹ ਪ੍ਰੋਬ ਕਰੇ ਇਸ ਦੇ ਬਾਰੇ ਓਵਰਆਲ ਕਿ ਇਹਦਾ ਕਿੱਥੇ origin ਹੈ ਜਾਂ ਕੀ ਹੈ, ਕੋਈ ਚਾਈਨਾ ਸਪੈਸੀਫਿਕ ਜਾਂ ਵੁਹਾਨ ਸਪੈਸੀਫਿਕ ਨਹੀਂ ਸੀ। ਔਰ ਇਹ ਉਹਨਾਂ ਨੇ ਕਿਹਾ ਸੀ ਉਹਨਾਂ ਦੇ ਡਾਇਰੈਕਟਰ ਜਨਰਲ ਨੇ WHO ਦੇ ਕਿ ਭਾਈ ਅਸੀਂ ਇਸ ਵੇਲੇ ਚੈਲੰਜ ਪੈਂਡੇਮਿਕ ਦਾ ਹੈਗਾ ਕੋਵਿਡ ਦਾ, ਔਰ ਇਸ ਤੋਂ ਬਾਅਦ ਅਸੀਂ ਇਸ ਨੂੰ ਜਿਹੜਾ ਡਿਟੇਲ ਪ੍ਰੂਵ ਕਰਾਂਗੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਈਵਨ ਇਸ ਤੇ ਵੀ offended ਹੋਏ ਨੇ, ਔਰ ਉਹਨਾਂ ਨੇ ਕੱਲ ਦੀ ਆਪਣੀ ਜਿਹੜੀ ਵਾਰਨਿੰਗ ਹੈ ਉਹਦੇ ਚ ਉਹਨਾਂ ਨੇ WHO ਨੂੰ 30 ਦਿਨ ਦਾ ਟਾਈਮ ਦਿੱਤਾ ਹੈ ਕਿ ਡਿਮੋਨਸਟ੍ਰੇਟ ਇੰਡੀਪੈਂਡੈਂਸ ਫਰੋਮ ਚਾਈਨਾ in next 30 days, otherwise I'll freeze the grant to WHO permanently। ਕਿ ਭਾਈ 30 ਇਹ ਹੁਣ ਬਿਲਕੁਲ ਹੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਭਾਈ ਕਿਸੇ ਦਾ ਲੜਾਈ ਤਾਂ ਹੀ ਆ ਜਾਣਾ ਹੁੰਦਾ ਹੈ ਕਿ 30 ਦਿਨ ਅਸੀਂ ਦਿੰਨੇ ਆ, ਜਾਂ ਤਾਂ ਇਸ ਸਾਰੇ ਨੂੰ ਜਿਹੜਾ ਤੁਸੀਂ ਚਾਈਨਾ ਨਾਲੋਂ ਆਪਣੇ ਆਪ ਪ੍ਰੂਵ ਕਰੋ ਵੀ ਤੁਸੀਂ ਇੰਡੀਪੈਂਡੈਂਟ ਹੋ, ਚਾਈਨਾ ਦੀ PR ਨਹੀਂ ਹੋ, ਨਹੀਂ ਤਾਂ ਅਸੀਂ ਜਿਹੜਾ ਇਹਨੂੰ ਪਰਮਾਨੈਂਟਲੀ ਫ੍ਰੀਜ਼ ਕਰ ਦੇਣਗੇ। ਚਾਈਨਾ ਜਿਹੜਾ ਬਹੁਤ ਵਾਰ ਜਿਹੜਾ ਉਹ ਤੇਜ਼ ਤਰਾਰ ਸਟੇਟਮੈਂਟਸ ਨਹੀਂ ਦਿੰਦਾ, ਪਰ ਮੈਂ ਸਮਝਦਾ ਵੀ ਸ਼ਾਇਦ ਉਹਨਾਂ ਦੇ ਪਾਲਿਸੀ ਮੇਕਰਸ ਵੀ, ਔਰ ਜਿਵੇਂ ਇੱਕ ਦੋ ਵਾਕਿਆਤ ਅਸੀਂ ਕੱਲ ਡਿਸਕਸ ਕੀਤੇ ਸੀ ਉਹਨਾਂ ਦੀ ਰੋਸ਼ਨੀ ਚ, ਚਾਈਨਾ ਨੇ ਇਸ ਦੇ ਉੱਤੇ ਫੌਰਨ ਜਿਹੜਾ ਉਹ ਬਿਆਨ ਲਿਆ, ਇਸ ਦਾ ਨੋਟਿਸ ਲਿਆ। ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਟਰੰਪ ਇਜ਼ ਯੂਜ਼ਿੰਗ this as an issue to shift blame from his incompetent response to contain COVID-19 at home। ਕਿ ਇਹ ਜਿੱਥੇ ਪ੍ਰੈਜ਼ੀਡੈਂਟ ਟਰੰਪ ਨਾਕਾਮਯਾਬ ਹੋਏ ਨੇ ਆਪਣੇ ਮੁਲਕ ਦੇ ਵਿੱਚ ਇਹਨੂੰ ਡੀਲ ਕਰਨ ਚ, ਉਹਦੇ ਕਰਕੇ ਉਹ ਇਹਨੂੰ ਇੱਕ ਬਹਾਨੇ ਦੇ ਤੌਰ ਤੇ ਇਸਤੇਮਾਲ ਕਰ ਰਹੇ ਨੇ ਚਾਈਨਾ ਨੂੰ ਮੈਲਾਈਨ ਕਰਨ ਦੇ ਲਈ, ਕਿ ਬਦਨਾਮ ਕਰਨ ਦੇ ਲਈ ਇਹ ਇਸਤੇਮਾਲ ਕਰ ਰਹੇ ਨੇ। ਔਰ ਇਹ ਇਸ ਦੇ ਨਾਲ ਜਿਹੜਾ ਚਾਈਨਾ ਨੇ ਨਾਲ ਹੀ ਇਹ ਕਿਹਾ ਕਿ US tries to use China as an issue to shift responsibility and bargain on its international obligations to the WHO, which is miscalculation। ਕਿ ਇਹ ਜਿਹੜਾ ਠੀਕ ਨਹੀਂ ਹੈ, ਉਹ ਜਿਹੜੀ ਤੁਹਾਡੀ ਇੰਟਰਨੈਸ਼ਨਲ ਆਬਲੀਗੇਸ਼ਨ ਹੈ, ਕਿਉਂਕਿ ਇਹਨੂੰ ਜਿਵੇਂ ਮੈਂ ਕਿਹਾ ਮੈਂਬਰ ਸਟੇਟਸ ਡਿਸਾਈਡ ਕਰਦੀਆਂ ਕਿ ਨੇ ਕੀ ਕੰਟਰੀਬਿਊਟ ਕਰਨਾ। ਉਹਨਾਂ ਨੇ ਕਿਹਾ ਵੀ ਐਕਸਕਿਊਜ਼ ਅਮਰੀਕਾ ਕਰ ਰਿਹਾ ਬਾਰਗੇਨ ਕਰਨ ਦੇ ਲਈ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਬਈ ਇਸ ਮੁੱਦੇ ਤੇ WHO ਤਾਂ ਇੱਕ ਜਿਹੜਾ ਬਹਾਨਾ ਬਣ ਗਿਆ। ਈਵਨ ਯੂਨਾਈਟਿਡ ਨੇਸ਼ਨਸ ਇਸ ਸਾਰੇ ਦੇ ਵਿੱਚ ਜਿਹੜਾ ਉਹ ਕਿਵੇਂ ਆਇਆ ਕਿ ਅੱਜ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਵੀ ਪੂਰਾ ਆਪਣਾ weight ਜਿਹੜਾ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਪਿੱਛੇ ਸੁੱਟਿਆ। ਔਰ ਉਹਦੇ ਚ ਉਹਨਾਂ ਨੇ ਕਿਹਾ UN ਚੀਫ ਨੇ ਜਿਹੜੇ ਮਿਸਟਰ ਐਂਟੋਨੀਓ ਗੁਟਰਸ ਨੇ, ਉਹਨਾਂ ਨੇ ਕਿਹਾ ਕਿ WHO is irreplaceable and needs enhanced resources, especially to provide support to the developing countries facing the devastating impact of COVID-19। ਉਹਨਾਂ ਨੇ ਕਿਹਾ ਕਿ ਜੀ WHO ਦਾ ਕੋਈ ਬਦਲ ਨਹੀਂ ਹੈ, ਔਰ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹਨੂੰ ਮਜ਼ਬੂਤ ਕਰਨ ਦੀ, ਕਿਉਂਕਿ ਜਿਹੜੇ ਵਿਕਾਸਸ਼ੀਲ ਮੁਲਕ ਨੇ, ਡਿਵੈਲਪਿੰਗ ਕੰਟਰੀਜ਼ ਨੇ, ਉੱਥੇ ਬਹੁਤ ਖਤਰਨਾਕ ਲੈਵਲ ਦੇ ਉੱਤੇ ਚੈਲੰਜ ਹੈ, ਔਰ ਇਹਨੂੰ ਡੀਲ ਕਰਨ ਦੇ ਲਈ। ਔਰ ਨਾਲ ਦੀ ਨਾਲ ਉਹਨਾਂ ਨੇ ਜਦੋਂ ਤੁਸੀਂ ਸੋਲੀਡੈਰਿਟੀ ਦੀ ਸਟੇਟਮੈਂਟ ਦਿੰਦੇ ਹੋ, ਉਹਨਾਂ ਨੇ ਕਿਹਾ the entire United Nations family stands with thousands of its colleagues at the WHO who are working around the world to support the member states in saving lives and protecting the vulnerable with guidance, training, and essential testing, treatment, and protective equipment. Guterres also voiced concern over the devastating impact the outbreak will have as it spreads across the developing nations। ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ
ਸਾਰੇ UN ਦੇ ਜਿੰਨੇ ਹੈ, ਅਸੀਂ WHO ਦੇ ਉਹਨਾਂ ਹਜ਼ਾਰਾਂ ਲੋਕਾਂ ਦੇ ਨਾਲ ਖੜੇ ਜਿਹੜੇ ਇਸ ਔਖੇ ਵਕਤ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਉਹਨਾਂ ਨੂੰ ਗਾਈਡ ਕਰ ਰਹੇ ਨੇ, ਉਹਨਾਂ ਨੂੰ ਟ੍ਰੇਨ ਕਰ ਰਹੇ ਨੇ, ਉਹਨਾਂ ਦੀ ਜ਼ਰੂਰੀ ਟੈਸਟਿੰਗ ਕਰ ਰਹੇ ਨੇ, ਇਲਾਜ ਕਰ ਰਹੇ ਨੇ, ਉਹਨਾਂ ਨੂੰ ਪ੍ਰੋਟੈਕਟਿਵ ਇਕਵਿਪਮੈਂਟ ਦੇ ਰਹੇ ਨੇ। ਸੋ ਇਸ ਸਾਰੇ ਮੈਂ ਸਮਝਦਾ ਵੀ ਇਹ ਮੰਦਭਾਗੀ ਗੱਲ ਹੈ ਕਿ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਇਸ ਕਿਸਮ ਦੀ ਜਿਹੜੀ ਪੋਲਿਟਿਕਸ ਹੈ ਉਸ ਦੀਆਂ ਜੜ੍ਹਾਂ ਹੋਰ ਵੀ ਡੂੰਘੀਆਂ ਹੁੰਦੀਆਂ ਜਾ ਰਹੀਆਂ ਨੇ। ਔਰ ਇਸ ਸਾਰੇ ਚੋਂ ਈਵਨ ਜਿਵੇਂ ਅਸੀਂ ਦੇਖਦੇ ਹਾਂ ਕਿ ਭਾਰਤ ਵਰਗੇ ਮੁਲਕਾਂ ਦੇ ਵਿੱਚ ਕਿਵੇਂ ਅਥੋਰੀਟੇਰੀਅਨਿਜ਼ਮ, ਕਿ ਸਾਰੀ ਪਾਵਰ ਆਪਣੇ ਹੱਥਾਂ 'ਚ ਲੈਣੀ ਹੈ, ਕਿਵੇਂ ਲਾਕਡਾਊਨ ਦੇ ਨਾਂ ਥੱਲੇ ਜਾਂ ਐਪੀਡੈਮਿਕ ਕ੍ਰਾਈਸਿਸ ਦੇ ਨਾਂ ਥੱਲੇ ਜਿਹੜੇ ਕਾਨੂੰਨ ਬਣੇ। ਔਰ ਅਸੀਂ ਹੁਣ ਦੇਖ ਰਹੇ ਹਾਂ ਕਿ ਪਹਿਲਾਂ ਹੀ ਭਾਰਤ ਦੇ ਵਿੱਚ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਰੁਤਬਾ ਅਮਰੀਕਾ 'ਚ ਜਿੰਨੀਆਂ ਪਾਵਰਸ ਇੱਥੇ ਸਿਟੀਜ਼ ਨੂੰ ਜਾਂ ਕਾਉਂਟੀਜ਼ ਨੂੰ ਨੇ ਉਨੀਆਂ ਉੱਥੇ ਸਟੇਟਾਂ ਨੂੰ ਨਹੀਂ ਨੇ। ਪਰ ਜਿਹੜੀਆਂ ਮਾੜੀਆਂ ਮੋਟੀਆਂ ਵੀ ਨੇ ਉਹਨੂੰ ਵੀ ਉਹ ਜਿਹੜਾ ਯੂਸਪ ਕਰ ਰਹੇ ਨੇ, ਉਹਨੂੰ ਵੀ ਹੜਪ ਰਹੇ ਨੇ। ਜਿਵੇਂ ਕੱਲ ਹੋਮ ਮਿਨਿਸਟਰੀ ਨੇ ਮੋਦੀ ਦੀ ਸਰਕਾਰ 'ਚ ਕਿਹਾ ਕਿ ਜੀ ਅਸੀਂ ਹੁਣ 200 ਸਪੈਸ਼ਲ ਨੌਨ ਏਅਰ ਜਿਹੜਾ ਏਅਰ ਕੰਡੀਸ਼ਨਿੰਗ ਟ੍ਰੇਨਾਂ ਚਲਾ ਰਹੇ। ਔਰ ਜਿਹੜਾ ਇਸ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਜਿਸ ਸਟੇਟ 'ਚੋਂ ਟ੍ਰੇਨ ਨੇ ਗੁਜ਼ਰਨਾ ਹੈ ਜਾਂ ਜਿਸ ਸਟੇਟ 'ਚ ਜਾਣਾ ਹੈ ਉਹਨਾਂ ਦੀ ਪਰਮਿਸ਼ਨ ਚਾਹੀਦੀ ਹੈ। ਅਸੀਂ ਵੀ ਆਰ ਡੂਇੰਗ ਅਵੇ ਵਿਦ ਦੈਟ ਪ੍ਰੋਵੀਜ਼ਨ। ਅਸੀਂ ਹੁਣ ਕੋਈ ਸਟੇਟਾਂ ਦੀ ਜਿਹੜੀ ਆ ਪਰਮਿਸ਼ਨ ਨਹੀਂ ਲਵਾਂਗੇ। ਸੋ ਮੈਂ ਸਮਝਦਾ ਵੀ ਇਹ ਜਿਵੇਂ ਥੋੜੀ ਬਹੁਤ ਰੁਕਾਵਟ, ਥੋੜੇ ਬਹੁਤ ਮਜ਼ਬੂਤ ਗਰਾਊਂਡ ਦੇ ਉੱਤੇ ਗੱਲ ਕਰਨ ਵਾਲੇ ਨੇ, ਜਿਨ੍ਹਾਂ ਦੇ ਵਿੱਚ ਮਮਤਾ ਬੈਨਰਜੀ ਹੈ ਬੰਗਾਲ ਦੇ ਵਿੱਚ। ਪਹਿਲਾਂ ਇਹ ਪ੍ਰਚਾਰਿਆ ਗਿਆ ਕਿ ਜੀ ਅਸੀਂ ਕਲਕੱਤੇ ਤੋਂ ਲਿਆਣਾ ਚਾਹੁੰਦੇ ਆ ਪਰ ਮਮਤਾ ਬੈਨਰਜੀ ਪਰਮਿਸ਼ਨ ਨਹੀਂ ਦੇ ਰਹੀ। ਸੋ ਮੈਂ ਸਮਝਦਾ ਵੀ ਇਹ ਜਿਹੜੇ ਬਾਕੀ ਤਾਂ ਵੈਸੇ ਹੀ ਫਲੈਟ ਹੋਏ ਨੇ, ਜਿਹੜੇ ਕਾਂਗਰਸ ਰੂਲਡ ਸਟੇਟਸ ਨੇ, ਰਾਜਸਥਾਨ ਹੋਏ, ਮੱਧ ਪ੍ਰਦੇਸ਼ ਹੋਏ, ਪੰਜਾਬ ਹੋਏ, ਉਹ ਤਾਂ ਜੇ ਕੋਈ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਬਾਰੇ ਆ ਜਾਏ ਫਿਰ ਅਮਰਿੰਦਰ ਜਿਹੜਾ ਆਪਣੀ ਆਵਾਜ਼ ਚੁੱਕਦਾ ਹੈ ਦੱਸਣ ਦੇ ਲਈ ਕਿ ਤੁਹਾਡੇ ਪਰਿਵਾਰ ਦਾ ਮੈਂ ਬਿਲਕੁਲ ਟੋਮੀ ਹੈ, ਬਿਲਕੁਲ ਲਾਇਲ ਹੈ। ਅਦਰਵਾਈਜ਼ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਕਾਨੂੰਨਾਂ ਦੇ ਥੱਲੇ ਕਿਵੇਂ ਪੰਜਾਬ ਦੇ ਵਿੱਚ ਪੱਤਰਕਾਰਾਂ ਨੂੰ ਹਰਾਸ ਕੀਤਾ ਗਿਆ, ਉਹਨਾਂ ਦੀ ਗ੍ਰਿਫਤਾਰੀ ਹੋਈ, ਸੋਸ਼ਲ ਮੀਡੀਆ ਤੇ ਲਿਖਣ ਵਾਲੇ ਜਿਹੜੇ ਨੇ ਚੁੱਕ ਕੇ ਅੰਦਰ ਦਿੱਤੇ ਗਏ। ਔਰ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਅਰਨਾਬ ਗੋਸਵਾਮੀ, ਜਿਸ ਦੇ ਖਿਲਾਫ ਕੇਰਲਾ ਔਰ ਕਈ ਥਾਵਾਂ ਤੇ ਇਹ ਕੇਸ ਰਜਿਸਟਰ ਹੋਏ ਕਿ ਭਾਈ ਇਹ ਹਿਟਰਡ ਫੈਲਾ ਰਿਹਾ ਹੈ, ਨਫ਼ਰਤ ਫੈਲਾ ਰਿਹਾ ਹੈ, ਔਰ ਇਹਦੀ ਬਦੌਲਤ ਬਹੁਤ ਸਾਰੀਆਂ ਹਿੰਸਕ ਵਾਰਦਾਤਾਂ ਹੋ ਰਹੀਆਂ ਨੇ। ਔਰ ਉਹ ਸੁਪਰੀਮ ਕੋਰਟ ਤੱਕ ਗੱਲ ਪਹੁੰਚੀ, ਪਬਲਿਕ ਇੰਟਰਸਟ ਲਿਟੀਗੇਸ਼ਨ। ਅੱਜ ਸੁਪਰੀਮ ਕੋਰਟ ਨੇ ਉਹ ਥਰੂ ਆਊਟ ਕਰਕੇ ਕਿਹਾ ਕਿ ਜੀ ਇਹ ਜਰਨਲਿਸਟਾਂ ਦੀ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹਨੂੰ ਅਸੀਂ ਕਰਬ ਨਹੀਂ ਕਰ ਸਕਦੇ ਇਮੀਡੀਏਟਲੀ। ਔਰ ਦੂਸਰਾ ਉਹ ਸਟੇਟਾਂ ਜਾਂ ਹਾਈ ਕੋਰਟ ਦੇਖਣ ਜਾਂ ਇੱਧਰ ਕਰਨ ਜਾਂ ਉੱਧਰ ਕਰਨ। ਸੋ ਜ਼ਾਹਰ ਹੈ ਕਿ ਇਹ ਜਿਹੜੀਆਂ ਪਾਵਰਸ ਯੂਸਪ ਕਰਨ ਦੀ ਲਾਈਨ ਹੈ ਕੱਲੀ ਸੈਂਟਰ ਲੈਵਲ ਤੇ ਨਹੀਂ, ਜੁਡੀਸ਼ਰੀ ਜਿਵੇਂ ਕਿ ਇਸ ਵੇਲੇ ਪੂਰਾ ਖੁੱਲ ਕੇ ਹਿੰਦੂਤਵਾ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਮੈਚ ਫਿਕਸਿੰਗ ਜਾਂ ਬੈਂਚ ਫਿਕਸਿੰਗ ਹੈ ਉਹ ਕੰਮ ਕਰ ਰਹੀ ਹੈ। ਸੋ ਇਸ ਕਿਸਮ ਦੇ ਅਸੀਂ ਹੋਰ ਵੀ ਥਾਵਾਂ ਦੇ ਉੱਤੇ ਮੁਲਕਾਂ 'ਚ ਦੇਖ ਸਕਦੇ ਹਾਂ ਆਉਣ ਵਾਲੇ ਪੀਰੀਅਡ ਕੀ ਹੋਏਗਾ। ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਵੀ ਪੋਸਟ ਕਰੋਨਾ ਜਿਹੜਾ ਵਰਲਡ ਹੈ, ਹਾਲਾਂਕਿ ਜਿਵੇਂ ਬਹੁਤਿਆਂ ਨੇ ਕਿਹਾ ਕਿ ਵੀ ਮੇ ਹੈਵ ਟੂ ਲਿਵ ਵਿਦ ਕਰੋਨਾ, ਸ਼ਾਇਦ ਪੋਸਟ ਕਰੋਨਾ ਤੱਕ ਪਹੁੰਚਦੇ ਹੀ ਬਹੁਤ ਕੁਝ ਜਿਹੜਾ ਹੈ ਉਹ ਹੜੱਪਿਆ ਜਾਏ ਇਸ ਕਿਸਮ ਦੇ ਰਜੀਮਸ ਵੱਲੋਂ, ਭਾਰਤ ਵਰਗਿਆਂ ਵੱਲੋਂ। ਪਰ ਕੁੱਲ ਮਿਲਾ ਕੇ ਦੁਨੀਆ ਦੇ ਵਿੱਚ ਜਿਵੇਂ ਅਸੀਂ ਬ੍ਰਾਜ਼ੀਲ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਨਵਾਂ ਐਪੀ ਸੈਂਟਰ ਹੈ, ਕੱਲ ਜਦੋਂ ਅਸੀਂ ਗੱਲ ਕੀਤੀ ਤਾਂ ਦੁਨੀਆ 'ਚ ਕੇਸਾਂ ਦੇ ਮਾਮਲੇ 'ਚ 5ਵੇਂ ਨੰਬਰ ਤੇ ਸੀ, ਅੱਜ ਇੱਕ ਸਟੈਪ ਹੋਰ ਉੱਤੇ ਚੜ ਗਿਆ, ਹੁਣ 4ਥੇ ਨੰਬਰ ਤੇ ਆ ਗਿਆ, ਜਿੱਥੇ ਕਿ ਇਸ ਵੇਲੇ ਕੁੱਲ ਕੇਸ ਜਿਹੜੇ ਨੇ 2,61,717 ਨੇ ਔਰ 17,381 ਡੈਥਸ ਹੋ ਚੁੱਕੀਆਂ ਨੇ। ਪਰ ਬ੍ਰਾਜ਼ੀਲ ਦਾ ਹਾਕਮ ਵੀ ਮੋਦੀ ਵਾਂਗ ਬਿਲਕੁਲ ਬੇਪਰਵਾਹ, ਜਿਹਨੂੰ ਉਹਨੂੰ ਕੋਈ ਫਿਕਰ ਨਹੀਂ ਹੈ ਕਿ ਹੋਰ ਵੀ ਮਰ ਜਾਣ, ਐਜ਼ ਲੌਂਗ ਐਜ਼ ਉਹਦੀ ਪਾਵਰ ਕਾਇਮ ਰਹਿੰਦੀ ਹੈ। ਔਰ ਇਸ ਸਾਰੇ ਜੀਵਨ ਦੁਨੀਆ ਦੇ ਵਿੱਚ ਜਿਹੜੇ ਕੁੱਲ ਕੇਸ ਨੇ ਉਹ 4,09,46,171 ਤੱਕ ਪਹੁੰਚ ਗਏ ਨੇ ਔਰ ਮੌਤਾਂ 3,22,579 ਨੇ। ਥੋੜੀ ਬਹੁਤ एनवायरनमेंट ਦੇ ਵਿੱਚ ਮੈਡੀਕਲ ਇਕਵਿਪਮੈਂਟ ਸੇਫਟੀ ਦਾ ਹੋਣਾ ਜਾਂ ਵੈਂਟੀਲੇਟਰਸ ਦੀ ਅਵੇਲੇਬਿਲਟੀ, ਉਹਨੇ ਇਹ ਜ਼ਰੂਰ ਹੈ ਕਿ ਜਿਹੜਾ ਡੈਥ ਰੇਟ ਸੀ ਕ੍ਰਿਟੀਕਲ ਜਿਹੜੇ ਪਹੁੰਚ ਜਾਂਦੇ ਸੀ ICU ਤੱਕ, ਜਿਹੜਾ 22-23% ਡੈਥ ਰੇਟ ਸੀ ਉਹ ਹੁਣ ਘਟ ਕੇ
14% ਹੈ। ਸੋ ਇਹ ਗੱਲ ਦੱਸਦੀ ਹੈ ਕਿ ਜੇ ਪ੍ਰੋਪਰ ਟਾਈਮਲੀ ਜਿਹੜੀ ਹੈ ਉਹਨਾਂ ਨੂੰ ਟ੍ਰੀਟਮੈਂਟ ਤਾਂ ਹੈ ਨਹੀਂ, ਅਦਰਵਾਈਜ਼ ਡਿਫਰੈਂਟ ਮੈਡੀਸਿਨਸ ਜਿਹੜੀਆਂ ਨੇ ਇਸਤੇਮਾਲ ਹੋ ਰਹੀਆਂ ਨੇ। ਔਰ ਅਮਰੀਕਾ ਦੇ ਵਿੱਚ ਕੇਸ ਇਸ ਵੇਲੇ ਸਭ ਤੋਂ ਜ਼ਿਆਦਾ ਨੇ, 1,05,58,175 ਇਹ ਟੋਟਲ ਫਿਗਰ ਹੈ। ਔਰ ਮੌਤਾਂ ਅਮਰੀਕਾ 'ਚ 92,478 ਨੇ। ਰਸ਼ੀਆ ਦੇ ਵਿੱਚ ਟੋਟਲ ਕੇਸ ਜਿਹੜੇ ਨੇ ਉਹ ਅਮਰੀਕਾ ਤੋਂ ਬਾਅਦ ਦੂਸਰੇ ਨੰਬਰ ਤੇ ਨੇ, 2,99,941। ਔਰ ਮੈਂ ਇੰਡੀਆ ਔਰ ਪਾਕਿਸਤਾਨ ਜਿੱਥੇ 1,03,935 ਕੇਸ ਇਸ ਵੇਲੇ ਇੰਡੀਆ ਦੇ ਵਿੱਚ ਨੇ ਔਰ 3,216 ਡੈਥਸ ਨੇ। ਪਾਕਿਸਤਾਨ ਦੇ ਵਿੱਚ 43,966 ਟੋਟਲ ਕੇਸ ਨੇ ਔਰ ਡੈਥਸ 939 ਨੇ। ਔਰ ਰੱਬ ਰਹਿਮਤ ਕਰੇ ਕਿ ਜਿਸ ਤੇਜ਼ੀ ਦੇ ਨਾਲ ਅਸੀਂ ਬਾਕੀ ਥਾਵਾਂ ਤੇ ਦੇਖਿਆ ਕਿ ਪਹਿਲਾਂ ਕਿਸੇ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਫਿਰ ਹੌਲੀ ਹੌਲੀ ਉਹ ਹੌਟ ਸਪੌਟ ਬਣਦੇ ਨੇ, ਉੱਥੋਂ ਜਿਹੜਾ ਫਿਰ ਸਪਰੈਡ ਹੁੰਦਾ ਕਿਸੇ ਹੋਰ ਪਾਸੇ ਐਪੀ ਸੈਂਟਰ ਵੱਲ ਗੱਲ ਜਾਂਦੀ ਹੈ। ਸੋ ਇਸ ਦੀ ਸੇਫਟੀ ਹੋਏ, ਰੱਬ ਰਹਿਮਤ ਕਰੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਦੇਹੁ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।